ਅਗਲੀ ਜਿਹੜੀ ਖਬਰ ਆ ਉਹ ਟੈਕਸਸ ਦੇ ਬਾਰਡਰ ਤੋਂ ਆ ਰਹੀ ਆ। ਕਹਿੰਦੇ ਭਈ ਬਾਰਡਰ ਕ੍ਰਾਸ ਕਰਦੇ ਇੱਕ ਬੀਬੀ ਤੇ ਉਹਦੇ ਜਿਹੜੇ ਦੋ ਬੱਚੇ ਆ ਉਹ ਡੁੱਬ ਕੇ ਮਰ ਗਏ। ਤੇ ਜੋ ਟੈਕਸਸ ਸਟੇਟ ਆ ਉਹਨਾਂ ਨੇ ਬਾਰਡਰ ਪੈਟਰੋਲ ਏਜੰਟਸ ਨੂੰ ਉਹਨਾਂ ਨੂੰ ਬਚਾਉਣ ਦੇ ਲਈ ਜਿਹੜਾ ਐਕਸੈਸ ਨਹੀਂ ਦਿੱਤਾ। ਕਹਿੰਦੇ ਭਈ ਮੈਕਸੀਕਨ ਅਥਾਰਟੀਜ਼ ਵੱਲੋਂ ਜੋ ਯੂਐਸ ਦੀਆਂ ਅਥਾਰਟੀਜ਼ ਉਹਨਾਂ ਨੂੰ ਦੱਸਿਆ ਗਿਆ ਵੀ ਇੱਕ ਲੇਡੀ ਤੇ ਉਹਦੇ ਦੋ ਬੱਚੇ ਜਿਹੜੇ ਆ ਉਹ ਇੱਕ ਦਰਿਆ 'ਚ ਡੁੱਬ ਰਹੇ ਆ। ਜਿਹੜੀਆਂ ਖਬਰਾਂ ਆਪਾਂ ਪਿਛਲੇ ਹਫ਼ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਵੀ ਇੱਕ ਪਾਰਕ ਹੈਗਾ ਜੋ ਬਿਲਕੁਲ ਬਾਰਡਰ ਦੇ ਉੱਤੇ ਟੈਕਸਸ ਤੇ ਜਿੱਥੋਂ ਵੱਡੀ ਗਿਣਤੀ 'ਚ ਲੋਕ ਲੰਘਦੇ ਹੈਗੇ ਆ। ਪਰ ਉੱਥੇ ਜੋ ਸਟੇਟ ਦੀ ਜੋ ਤਾਇਨਾਤ ਜਿਹੜੀ ਫੋਰਸਸ ਆ, ਟੈਕਸਸ ਮਿਲਟਰੀ ਡਿਪਾਰਟਮੈਂਟ ਤੇ ਟੈਕਸਸ ਨੈਸ਼ਨਲ ਗਾਰਡਸ, ਉਹਨਾਂ ਨੇ ਬਾਰਡਰ ਪੈਟਰੋਲ ਏਜੰਟਸ ਨੂੰ ਐਕਸੈਸ ਨਹੀਂ ਦਿੱਤਾ। ਇਹ ਯੂਐਸ ਦੇ ਰਿਪਰੈਜ਼ੈਂਟੇਟਿਵ ਹੈਨਰੀ ਕੁਇਲਰ ਜੋ ਉਸ ਏਰੀਏ ਨੂੰ ਰਿਪਰੈਜ਼ੈਂਟ ਕਰਦੇ, ਉਹਨਾਂ ਨੇ ਦੱਸਿਆ ਵੀ ਜਦੋਂ ਮੈਕਸੀਕਨ ਅਥਾਰਟੀਜ਼ ਨੇ ਦੱਸਿਆ ਵੀ ਉਹ ਡੁੱਬ ਰਿਹਾ ਉਹਨਾਂ ਨੂੰ ਬਚਾ ਸਕਦੇ ਆ ਤੇ ਬਾਰਡਰ ਪੈਟਰੋਲ ਏਜੰਟਸ ਨੂੰ ਐਕਸੈਸ ਨਹੀਂ ਦਿੱਤਾ ਤੇ ਉਹ ਇੱਕ ਬੀਬੀ ਤੇ ਦੋ ਬੱਚੇ ਉਹ ਡੁੱਬ ਕੇ ਉਹਨਾਂ ਦੀ ਮੌਤ ਹੋ ਗਈ ਆ। ਬਾਅਦ ਦੇ ਵਿੱਚ ਮੈਕਸੀਕਨ ਅਥਾਰਟੀਜ਼ ਨੇ ਉਹਨਾਂ ਦੀਆਂ ਜਿਹੜੀਆਂ ਬੋਡੀਜ਼ ਆ ਉਹਨਾਂ ਨੂੰ ਈਗਲ ਪਾਸ ਜੋ ਟੈਕਸਸ ਆ ਉੱਥੇ ਜਿਹੜਾ ਆ ਰਿਕਵਰ ਕਰ ਲਿਆ। ਕਾਂਗਰਸਮੈਨ ਕਿਊਲਰ ਜੋ ਟਾਪ ਡੈਮੋਕ੍ਰੇਟ ਆ ਹਾਊਸ ਅਪਰੋਪਰੀਏਸ਼ਨਸ ਕਮੇਟੀ ਦੇ ਜਿਹੜੇ ਉੱਤੇ ਵੀ ਹੈਗੇ ਆ ਤੇ ਨਾਲ ਦੀ ਨਾਲ ਜੋ ਹੋਮਲੈਂਡ ਸਿਕਿਉਰਿਟੀ ਦੀ ਸਬ ਕਮੇਟੀ ਉਹਦੇ ਤੇ ਵੀ ਆ। ਉਹਨਾਂ ਨੇ ਕਿਹਾ ਵੀ ਇਹਦੇ ਸਬੰਧ ਦੇ ਵਿੱਚ ਜੋ ਟੈਕਸਸ ਸਟੇਟ ਆ ਇਸ ਟ੍ਰੈਜਡੀ ਦੇ ਲਈ ਰਿਸਪੌਂਸੀਬਲ ਹੈਗੀ ਆ। ਇਹ ਜੋ ਡਰਾਉਨਿੰਗ ਜਿਹੜੀ ਡੁੱਬਣ ਦੀ ਘਟਨਾ ਉਸ ਟਾਈਮ ਆਈ ਜਿਸ ਟਾਈਮ ਦੇ ਉੱਤੇ ਟੈਕਸਸ ਸਟੇਟ ਤੇ ਯੂਐਸ ਦੀ ਗਵਰਨਮੈਂਟ ਦੀ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਦੋਨਾਂ ਦੇ ਵਿੱਚ ਲੜਾਈ ਇਸ ਵੇਲੇ ਸਿਖਰਾਂ ਤੇ ਪਹੁੰਚੀ ਹੋਈ ਹੈਗੀ ਆ। ਈਗਲ ਪਾਸ ਜੋ ਸ਼ੈਲਵੀ ਪਾਰਕ ਆ ਉੱਥੇ ਇੱਥੋਂ ਕਹਿੰਦੇ ਸਭ ਤੋਂ ਵੱਧ ਜਿਹੜੀ ਆ ਲੋਕ ਐਂਟਰ ਕਰਦੇ ਸੀ। ਇਸ ਟਾਈਮ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਕਹਿੰਦੇ ਹਜ਼ਾਰਾਂ ਤੋਂ ਘੱਟ ਕੇ 500 ਦੇ ਕਰੀਬ ਲੋਕਾਂ ਦੀ ਐਂਟਰੀ ਰਹਿ ਗਈ ਹੈਗੀ ਆ। ਬਾਰਡਰ ਪੈਟਰੋਲ ਏਜੰਟਸ ਨੂੰ ਟੋਟਲੀ ਉੱਥੋਂ ਰੋਕ ਦਿੱਤਾ ਗਿਆ ਹੈਗਾ। ਈਵਨ ਇੱਕ ਟਾਈਮ ਦੇ ਉੱਤੇ ਤਾਂ ਗ੍ਰੈਗ ਐਬਟ ਨੇ ਇਹ ਵੀ ਕਿਹਾ ਸੀ ਵੀ ਤੁਸੀਂ ਗਨਸ ਵੀ ਯੂਜ਼ ਕਰ ਸਕਦੇ ਜਿਹੜੇ ਉਹਨਾਂ ਦੇ ਗਾਰਡਸ ਹੈਗੇ ਆ ਲੋਕਲ ਸਟੇਟ ਦੇ। ਸੋ ਬਹੁਤ ਸਾਰੇ ਲੋਕ ਬਾਰਡਰ ਦੇ ਰਾਹੀਂ ਕ੍ਰਾਸ ਕਰਕੇ ਆਉਂਦੇ ਆ। ਸੋ ਸਿਚੁਏਸ਼ਨ ਜਿਹੜੀ ਆ ਟੈਕਸਸ ਵਾਲੇ ਜਿਹੜਾ ਇਹ 50 ਏਕੜ ਦਾ ਪਾਰਕ ਆ ਉੱਥੇ ਇਹ ਬਣੀ ਹੋਈ ਹੈਗੀ ਆ। ਸੋ ਬਾਰਡਰ ਪੈਟਰੋਲ ਏਜੰਟਸ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਤੇ ਜੋ ਕੋਈ ਲੋਕ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦਾ ਉਹਦੀ ਉਦਾਹਰਨ ਆਪਾਂ ਤੁਹਾਡੇ ਨਾਲ ਜਿਹੜੀ ਆ ਉਹ ਸਾਂਝੀ ਕੀਤੀ ਹੈਗੀ। ਜੀ ਹੁਣ ਜਿਹੜੇ ਰਿਪਬਲਿਕਨਸ ਆ ਸਾਰੀਆਂ ਸਟੇਟਸ ਨਾ ਪ੍ਰੋ ਲਾਈਫ ਆਪਣੇ ਆਪ ਨੂੰ ਆਖਦੀਆਂ, ਪਰ ਨਿਆਣੇ ਡੁੱਬਦੇ ਆ। ਚਲੋ ਠੀਕ ਆ, ਗੈਰ ਕਾਨੂੰਨੀ ਢੰਗ ਦੇ ਨਾਲ ਆ ਰਹੇ ਆ ਤੇ ਪਰ ਕੀ ਉਹਨਾਂ ਨੂੰ ਮਰਨ ਦੇਣਾ, ਉਹਨਾਂ ਨੂੰ ਐਕਸੈਸ ਨਾ ਦੇਣਾ, ਮਦਦ ਨਾ ਦੇਣਾ, ਇਹ ਕਿੱਥੋਂ ਤੱਕ ਜਿਹੜੀ ਉਹ ਗੱਲ ਜਾਇਜ਼ ਜਿਹੜੀ ਹੁੰਦੀ ਹੈ। ਇਨਸਾਨੀਅਤ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਚੀਜ਼ ਹੁੰਦੀ ਆ। ਉਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅੱਜ ਟੈਕਸਸ ਨੂੰ ਕੱਲ ਇਨਫੈਕਟ ਸੰਡੇ ਨੂੰ ਜਿਹੜਾ ਆ ਸੀਜ਼ ਐਂਡ ਡਿਸਿਸਟ ਦੇ ਜਿਹੜੀ ਚਿੱਠੀ ਆ ਉਹ ਘੱਲ ਦਿੱਤੀ ਆ। ਇਹ ਲੈਟਰ ਘੱਲੀ ਗਈ ਹੈ ਟੈਕਸਸ ਦੇ ਅਟਰਨੀ ਜਨਰਲ ਜਿਹੜੇ ਕੈਨ ਪੈਕਸਟਨ, ਉਹਨਾਂ ਨੂੰ ਕਹਿੰਦੇ ਵੀ ਬਾਰਡਰ ਪੈਟਰੋਲ ਏਜੰਟ ਦੇ ਕੰਮ ਦੇ ਵਿੱਚ ਤੁਸੀਂ ਦਖਲਅੰਦਾਜ਼ੀ ਨਾ ਕਰੋ, ਉਹਨਾਂ ਦੇ ਕੰਮ ਨੂੰ ਇੰਪੀਡ ਜਿਹੜਾ ਉਹ ਨਾ ਕਰੋ। ਸਟੇਟ ਵਰਸਸ ਫੈਡਰਲ ਦਾ ਜਿਹੜਾ ਇਹ ਮੁੱਦਾ ਬਹੁਤ ਹੀ ਤੇਜ਼ੀ ਦੇ ਨਾਲ ਇਸ ਟਾਈਮ ਉੱਭਰ ਰਿਹਾ ਆ, ਵੱਧ ਕੇ ਜਿਹੜਾ ਆ ਉਹ ਆ ਰਿਹਾ ਹੈਗਾ। ਜਿਹੜੇ ਫਿਜ਼ੀਕਲ ਬੈਰੀਅਰਸ ਉਹਨਾਂ ਨੂੰ ਗੈਰ ਸੰਵਿਧਾਨਿਕ ਜਿਹੜਾ ਇਹ ਕਹਿ ਰਹੇ ਨੇ, ਜਿਹੜੀ ਚਿੱਠੀ ਲਿਖੀ ਗਈ ਆ ਉਸ ਦੇ ਵਿੱਚ 2.5 ਮੀਲ ਦੇ ਇਸ ਯੂਐਸ ਮੈਕਸੀਕੋ ਬਾਰਡਰ ਦੇ ਏਜੰਟ ਦੇ ਉੱਤੇ ਬਾਰਡਰ ਪੈਟਰੋਲ ਦਾ ਜਿਹੜਾ ਐਕਸੈਸ ਆ ਉਸ ਨੂੰ ਜਿਹੜਾ ਹੁਣ ਰੋਕਿਆ ਜਾ ਰਿਹਾ ਹੈ। ਕਹਿੰਦੇ ਵੀ ਜਿਹੜੇ ਇਸ ਟਾਈਮ ਸਟੇਟ ਆਫ ਟੈਕਸਸ ਦੇ ਦੁਆਰਾ ਐਕਸ਼ਨਸ ਲਏ ਗਏ ਆ ਉਹ ਬਾਰਡਰ ਪੈਟਰੋਲ ਦੇ ਆਪਰੇਸ਼ਨਸ ਨੂੰ ਜਿਹੜਾ ਉਹ ਰੋਕ ਰਹੇ ਨੇ ਤੇ ਇਹ ਐਕਸ਼ਨਸ ਜਿਹੜਾ ਕੌਨਫਲਿਕਟ ਆ ਉਸ ਦੇ ਵਿੱਚ ਤੇ ਬਾਰਡਰ ਪੈਟਰੋਲ ਦੀਆਂ ਜਿਹੜੀਆਂ ਡਿਊਟੀਜ਼ ਆ ਫੈਡਰਲ ਲਾ ਦੇ ਅੰਡਰ ਉਸ ਨੂੰ ਜਿਹੜਾ ਉਹ ਰੋਕ ਰਿਹਾ ਆ ਤੇ ਜਿਹੜੀ ਸੁਪਰੀਮੇਸੀ ਕਲੌਜ਼ ਆਫ ਕਨਸਟੀਟਿਊਸ਼ਨ ਆ ਉਸ ਦੇ ਉਲਟ ਜਿਹੜਾ ਇਹ ਜਾਂਦਾ ਹੈਗਾ ਆ। ਤੇ ਉਹਨਾਂ ਨੇ ਜਿਹੜੇ ਮੇਅਰ ਆ ਉਹਨਾਂ ਨੇ ਲਿਖਿਆ ਆ, ਇਹ ਹੋਮਲੈਂਡ ਸਿਕਿਉਰਿਟੀ ਦੇ ਜਨਰਲ ਕੌਂਸਲ ਨੇ ਜੋਨਥਨ ਮੇਅਰ, ਉਹਨਾਂ ਨੇ ਕਿਹਾ ਵੀ ਜਿਹੜੇ ਟੈਕਸਸ ਦੇ ਐਕਸ਼ਨ ਆ ਇਹ ਜਿਹੜਾ ਜਾਣ ਬੁੱਝ ਕੇ ਇੰਪ੍ਰੋਪਰਲੀ ਰੈਗੂਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਫੈਡਰਲ ਸਰਕਾਰ ਆ ਉਸ ਨੂੰ। ਤੇ ਇਸ ਲਈ ਕਹਿੰਦੇ ਮੈਂ ਡਿਮਾਂਡ ਕਰ ਰਿਹਾ ਹਾਂ ਲਿਖਤੀ ਦੇ ਰੂਪ ਦੇ ਵਿੱਚ ਵੀ ਟੈਕਸਸ ਇਮੀਡੀਏਟਲੀ ਸੀਜ਼ ਐਂਡ ਡਿਸਿਸਟ ਜਿਹੜਾ ਉਹ ਕਰੇ ਤੇ ਫੈਡਰਲ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੂੰ ਪੂਰਾ ਐਕਸੈਸ ਯੂਐਸ ਮੈਕਸੀਕੋ ਦੇ ਬਾਰਡਰ ਦਾ ਜਿਹੜਾ ਉਹ ਦਵੇ। ਸੋ ਇਵੈਂਚੁਅਲੀ ਇਹ ਮੁੱਦੇ ਜਿਹੜੇ ਆ ਇਹ ਜਾਣੇ ਹੀ ਜਾਣੇ ਆ, ਅਦਾਲਤਾਂ ਤੱਕ ਜਿਹੜੇ ਉਹ ਜਾਣਗੇ ਕਿ ਜਿਹੜਾ ਉਹ ਹੁੰਦਾ ਹੈ। ਸ਼ੈਲਬੀ ਪਾਰਕ ਦਾ ਇਲਾਕਾ ਆ ਜਿਸ ਨੂੰ ਆਪਾਂ ਦੱਸ ਰਹੇ ਸੀਗੇ ਵੀ ਉੱਥੇ ਬਾਰਡਰ ਪੈਟਰੋਲ ਏਜੰਟਸ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ।
ਇੱਕ ਔਰਤ ਤੇ 2 ਬੱਚਿਆਂ ਦੇ ਜਿਹੜੇ ਡੁੱਬਣ ਦੀ ਜਿਹੜੀ ਮੌਤ ਦੀ ਜਿਹੜੀ ਖਬਰ ਆ, ਉਸ ਤੋਂ ਬਾਅਦ ਦੇ ਵਿੱਚ ਇਹ ਹੁਣ ਚਰਚਾ ਹੋਰ ਤੇਜ਼ ਹੋਈ ਆ।